CDL ਦੇ ਸਰਕਾਰੀ ਐਲਾਨ ਨਹੀਂ ਧਮਾਕੇ ਨੇ, ਔਰ ਐਸੇ ਧਮਾਕੇ ਕਿ ਜਿਨ੍ਹਾਂ ਨੇ ਇੱਕ ਖੌਫ, ਡਰ, ਸਹਿਮ, ਚਿੰਤਾ ਹੈ ਜਿਹੜੀ ਉਹ ਖਿਲਾਰ ਦਿੱਤੀ। ਇਹਨਾਂ ਐਲਾਨਾਂ ਨੂੰ ਆਉਣ ਵਾਲੇ ਵਕਤ 'ਚ ਕਿੱਦਾਂ ਵੇਖਦੇ ਜੇ? ਇਹ ਮਾਮਲੇ ਇਹ ਜਾਣ ਕਿਹੜੇ ਪਾਸੇ ਦੇ ਨੇ? ਤੁਹਾਡੇ ਵਿਚਾਰ ਨੇ ਜਿਹੜੇ ਉਹ ਇਹਦੇ ਤੇ ਜਾਣਨਾ ਚਾਹੁੰਦਾ ਜੀ। ਇਹ ਪਹਿਲੀ ਵਾਰੀ ਨਹੀਂ ਹੋਇਆ, ਇਹ ਡਿਫਰੈਂਟ ਇੰਡਸਟਰੀ 'ਚ ਡਿਫਰੈਂਟ ਟਾਈਮ ਤੇ ਇਸ ਤਰ੍ਹਾਂ ਦੇ ਚੇਂਜਸ ਆਉਂਦੇ ਰਹਿੰਦੇ ਨੇ। ਉਹ ਬੇਸਿਕਲੀ ਕਿਉਂ ਜਦੋਂ ਐਡਮਿਨਿਸਟ੍ਰੇਸ਼ਨ ਦੇਖਦੀ ਆ ਕਿ ਉਹਨਾਂ ਨੇ ਥੋੜੇ ਰੂਲਸ ਐਂਡ ਰੈਗੂਲੇਸ਼ਨਸ ਜਿਹੜੇ ਚੱਲਦੇ ਨੇ ਉਹਨਾਂ ਨੂੰ ਇੰਪਰੂਵ ਕਰਨਾ ਹੁੰਦਾ, ਉਹ ਕੰਟਰੀ ਲੈਵਲ ਤੇ ਉਹਨਾਂ ਦੇ ਡਿਸੀਜਨ ਹੁੰਦੇ ਨੇ। ਪਹਿਲਾਂ IT ਇੰਡਸਟਰੀ ਸੀਗੀ, ਜਾਂ ਤੁਹਾਨੂੰ ਯਾਦ ਹੋਣਾ IT ਇੰਡਸਟਰੀ 'ਚ ਇਹਨਾਂ ਨੇ ਬਹੁਤ ਜ਼ਿਆਦਾ ਚੇਂਜਸ ਕੀਤੀਆਂ ਸਨ। ਤੁਹਾਨੂੰ ਯਾਦ ਹੋਣਾ ਇੱਕ ਵਾਰੀ ਆਪਣਾ ਟੈਕਸੀ ਤੇ ਲਿਮੋ ਇੰਡਸਟਰੀ ਜਿਹੜੀ ਸੀਗੀ ਉਹਦੇ 'ਚ ਇੱਕਦਮ ਚੇਂਜ ਆ ਗਈ ਸੀ ਜਦੋਂ ਉਬਰ ਆਈ ਸੀ, ਤੇ ਬਹੁਤ ਸਾਰੇ ਲੋਕਾਂ ਨੂੰ ਡਿਸਟਰਬ ਕਰ ਦਿੱਤਾ ਸੀ। ਹੁਣ ਟਰੱਕਿੰਗ ਇੰਡਸਟਰੀ 'ਚ ਵੀ ਦੇਖੋ 2-3 ਵਾਰੀ ਇਸ ਤਰ੍ਹਾਂ ਹੋ ਚੁੱਕਿਆ ਹੈ, ਚੇਂਜਸ ਆਈਆਂ ਨੇ, ਪਰ ਇਹ ਜਿਹੜੀ ਚੇਂਜ ਹੈ ਰੀਸੈਂਟ ਚੇਂਜ ਹੈ, ਇਹਨਾਂ ਤੇ ਬਿਲਕੁਲ ਹੀ ਮਤਲਬ ਅਨਫੋਰਸੀਨ ਮਤਲਬ ਕਾਬੂ ਕਰ ਲਿਆ। ਸਾਡੀ ਤਾਂ ਇਹੀ ਰਿਕੁਐਸਟ ਹੈ ਕਿ ਜਿਹੜਾ ਐਡਮਿਨਿਸਟ੍ਰੇਸ਼ਨ ਆ, ਜਿਹੜਾ ਲਾਅ ਆ, ਅਸੀਂ ਉਹਨੂੰ ਫਾਲੋ ਕਰ। ਜੇ ਲਾਅ 'ਚ ਕਹਿ ਦਿੱਤਾ ਗਿਆ ਕਿ ਇਸ ਤਰ੍ਹਾਂ ਤੁਸੀਂ ਕਰਨਾ, ਅਸੀਂ ਉਹਦੇ ਨਾਲ ਹੀ ਕਰਨਾ, ਤੇ ਉਹਦੇ 'ਚ ਹੀ ਅਸੀਂ ਬਿਹਤਰੀ ਕਰਨੀ, ਉਹਦੇ 'ਚ ਅਸੀਂ ਕੰਪੀਟੀਸ਼ਨ ਕਰਨਾ, ਉਹਦੇ 'ਚ ਅਸੀਂ ਆਪਣੇ ਆਪ ਨੂੰ ਚਲਾਣਾ। ਜੇ ਐਡਮਿਨਿਸਟ੍ਰੇਸ਼ਨ ਕੋਈ ਹੋਰ ਲਾਅ ਚੇਂਜ ਕਰਦੀ, ਕੱਲ ਅਸੀਂ ਉਹਦੇ ਨਾਲ ਜੁੜ ਜਾਵਾਂਗੇ। ਬਾਟਮ ਲਾਈਨ ਇਹੀ ਹੈ ਕਿ ਕਦੀ ਕੋਈ ਚੀਜ਼ ਨੈਗੇਟਿਵ ਨਿਊਜ਼ ਨਹੀਂ ਹੁੰਦੀ, ਅਸੀਂ ਉਹਦੇ ਨਾਲ ਆਪਣੇ ਆਪ ਨੂੰ ਮਰਜ ਕਰਨਾ ਹੁੰਦਾ। ਸਭ ਤੋਂ ਵੱਡੀ ਜਿਹੜੀ ਚੀਜ਼ ਹੈ, ਦੁਬਾਰਾ ਮੈਂ ਰਿਪੀਟ ਕਰਾਂਗਾ, ਪੇਸ਼ੈਂਸ। DEF ਕਲੀਨਿੰਗ USA ਟਰੱਕ ਸੇਲਸ ਲੈ ਆਇਆ। ਪਹਿਲੀ ਵਾਰ ਕੋਈ ਸਿਫਤਾਂ ਸਾਹਮਣੇ ਆਉਣ ਦੇ ਦਾਅਵੇ ਵੀ ਕੀਤੇ ਜਾ ਰਹੇ ਨੇ। ਇਹ ਦਾਅਵੇ, ਇਹ ਸਿਫਤਾਂ, ਇਹ ਹਕੀਕਤਾਂ, ਇਹਨਾਂ ਦਾ ਜ਼ਰਾ ਆਪ ਲੋ ਪਾ ਕੇ, ਚਾਨਣ ਪਾ ਕੇ ਸਾਨੂੰ ਦੱਸੋ ਕਿ ਜਿਹੜਾ ਡੈਫ ਕਲੀਨਿੰਗ ਦਾ ਸਿਸਟਮ ਆ, ਇਹ ਬਹੁਤ ਯੂਨੀਕ ਆ। ਤਾਂ ਫਸਟ ਟਾਈਮ ਜਿਹੜਾ ਹੈ USA ਕੈਨੇਡਾ 'ਚ ਅਸੀਂ ਇੰਟਰੋਡਿਊਸ ਕੀਤਾ। ਸਾਊਥਰਨ ਕੈਲੀਫੋਰਨੀਆ ਦੇ ਅਸੀਂ ਡੀਲਰ ਹਾਂ, ਤੇ ਅਸੀਂ ਨਾਲ ਕੈਨੇਡਾ ਦੇ ਵੀ ਡੀਲਰ ਹਾਂ। ਨੋ ਓਪਨ ਬਾਕਸ ਡੈਫ ਕਲੀਨਿੰਗ ਜਿਹੜਾ USA ਟਰੱਕ ਸੇਲ ਲੈ ਕੇ ਆਇਆ, ਇਹਦੇ 'ਚ ਬਹੁਤ ਜ਼ਿਆਦਾ ਬੈਨੀਫਿਟ ਨੇ। ਤੇ ਸਭ ਤੋਂ ਬੈਨੀਫਿਟ ਇਹ ਆ ਕਿ ਤੁਹਾਡਾ ਕੰਮ ਜਿਹੜਾ ਟਰੱਕ ਡਾਊਨ ਨਹੀਂ ਹੁੰਦਾ, ਤੇ ਫਿਊਲ ਕੰਜ਼ੰਪਸ਼ਨ ਤੁਹਾਡੇ ਟਰੱਕ ਦੀ ਬੈਟਰ ਹੋ ਜਾਂਦੀ ਆ। ਨਾਲ ਹੀ ਜਿਹੜਾ ਮੇਨਟੇਨੈਂਸ ਇੰਟਰਵਲ ਆ ਉਹ ਵੀ ਘੱਟ ਹੋ ਜਾਂਦਾ ਹੈ, ਤੇ ਟਰੱਕ ਦਾ ਜ਼ੋਰ ਪੂਰਾ ਹੋ ਜਾਂਦਾ ਹੈ, ਕਿਉਂਕਿ ਟਰੱਕ ਸਾਹ ਲੈਣ ਲੱਗ ਜਾਂਦਾ ਹੈ, ਉਹਨੂੰ ਉਹਦੇ 'ਚ ਜਿਹੜਾ ਨਾ ਕਮੀ ਪੇਸ਼ੀ ਉਹਦੀ ਪੂਰੀ ਹੋ ਜਾਂਦੀ ਆ। ਰਿਕਮੈਂਡਡ ਹੈਗਾ ਜਿਹੜੇ ਓਵਰ ਦਾ ਰੋਡ ਟਰੱਕ ਨੇ, ਐਟਲੀਸਟ ਮਿਨੀਮਮ 1 ਟਾਈਮ ਅ ਈਅਰ ਕਰਾਉਣਾ ਚਾਹੀਦਾ ਹੈ। ਜਿਹੜੇ ਸ਼ਾਰਟ ਡਿਸਟੈਂਸ ਟਰੱਕ ਨੇ, ਜਾਂ ਲੋਕਲ ਟਰੱਕ ਨੇ, ਜਾਂ ਮੱਟੀ ਵਾਲੇ ਟਰੱਕ ਨੇ, ਜਾਂ ਡੰਪ ਟਰੱਕ ਨੇ, ਉਹਨਾਂ ਨੂੰ ਹਰ 6 ਮਹੀਨੇ ਜ਼ਰੂਰ ਕਰਾਉਣਾ ਚਾਹੀਦਾ। ਉਹਦੇ ਨਾਲ ਤੁਹਾਡੀ ਫਿਊਲ ਕੰਜ਼ੰਪਸ਼ਨ, ਪਰਫਾਰਮੈਂਸ, ਉਹਦੇ 'ਚ ਬਹੁਤ ਜ਼ਿਆਦਾ ਫਰਕ ਆਉਂਦਾ। USA ਟਰੱਕ ਸੇਲਸ ਤੇ ਇਸ ਵੀ ਮਾਹੌਲ 'ਚ ਜਿਹੜਾ ਬਣਿਆ ਪਿਆ ਹੈ, ਕੀ ਡੀਲਸ ਨੇ, ਕਿਹੜੇ ਫਾਇਦੇ ਨੇ ਜਿਹੜੇ ਇਸ ਮਾਹੌਲ 'ਚ ਵੀ ਚੁੱਕੇ ਜਾ ਸਕਦੇ ਆ? ਇਹ ਜਿਹੜਾ ਮਾਮਲਾ ਬਣ ਗਿਆ ਉਹਦੇ 'ਚ ਜੀ, ਸਭ ਤੋਂ ਪਹਿਲਾਂ ਕਿ ਫਰੇਟ ਦੀ ਪ੍ਰਾਈਸ ਉੱਤੇ ਜਾਣੀ ਸ਼ੁਰੂ ਹੋ ਗਈ। ਜਿਹੜੀ ਵਾਪਸੀ ਆਲਰੇਡੀ ਕੈਲੀਫੋਰਨੀਆ ਦੀ ਆਲਮੋਸਟ $4500 ਤੱਕ ਹੋ ਗਈ ਆ। ਹੁਣ ਇਹਦੇ ਤੋਂ ਵੀ ਉੱਤੇ ਜਾਣਾ, ਜਿਵੇਂ ਲੋਡਾਂ ਦੀ ਪ੍ਰਾਈਸ ਉੱਤੇ ਆ ਰਹੀ ਹੈ, ਉਹਨੂੰ ਥੋੜਾ ਟਾਈਮ ਲੱਗੇਗਾ, ਆਹਿਸਤਾ ਉੱਤੇ ਆ ਰਹੀ ਹੈ, ਇਦਾਂ ਹੀ ਟਰੱਕਾਂ ਦੀ ਪ੍ਰਾਈਸ ਵੀ ਉੱਤੇ ਆ ਰਹੀ ਹੈ। ਹੁਣ ਟਰੱਕਾਂ ਦੀ ਪ੍ਰਾਈਸ ਹੁਣ ਤੇ ਬਾਟਮ ਲਾਈਨ ਲੱਗੀ ਨਾ, ਕਿਉਂਕਿ ਕੰਮ ਹੀ ਬਹੁਤ ਸਲੋ ਸੀਗਾ, ਪਰ ਜਦੋਂ ਇਹਦਾ ਫਰੇਟ ਪੜਦਾ ਜਾਏਗਾ, ਸਾਡਾ ਟਰੱਕਾਂ ਦੀ ਪ੍ਰਾਈਸ ਵੀ ਉੱਤੇ ਜਾਂਦੀ ਜਾਏਗੀ। ਪਰ ਐਟ ਦਾ ਮੂਮੈਂਟ USA ਟਰੱਕ ਸੇਲ ਨੇ ਸਾਡੀ ਪ੍ਰਾਈਸਿਸ ਉਹੀ ਨੇ ਜਿਹੜੀ ਬੈਸਟ ਪ੍ਰਾਈਸਿਸ ਸੀਗੀਆਂ, ਜਿਹੜੀ ਅਸੀਂ ਸਪੈਸ਼ਲ ਲਾਈ ਸੀ। ਤੁਸੀਂ ਉਹਦਾ ਐਡਵਾਂਟੇਜ ਲੈ ਸਕਦੇ ਹੋ। ਪੰਜਾਬੀ ਰੇਡੀਓ USA ਦੇਖ ਰਹੇ, ਸੁਣ ਰਹੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਮੈਂ ਮਸੂਦ ਮੱਲੀ ਹਫ਼ਤਾਵਾਰ ਮੁਲਾਕਾਤ ਲੈ ਕੇ ਹਾਜ਼ਰ ਹਾਂ। ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਕਹਿੰਦੇ ਜੀ ਇਸ ਮੁਲਾਕਾਤ 'ਚ ਜਿਹੜੀ ਅਸੀਂ ਕਰਨੇ ਆ USA ਟਰੱਕ ਸੇਲਸ ਦੇ ਪਲੇਟਫਾਰਮ ਤੋਂ ਸੈਯਦ ਸਾਹਿਬ ਦੇ ਨਾਲ। ਅੱਜ ਵੀ ਸਾਡੇ ਨਾਲ ਮੌਜੂਦ ਨੇ, ਸਾਡੇ ਰੂਬਰੂ ਨੇ, ਉਹਨਾਂ ਦੇ ਨਾਲ ਗੱਲਬਾਤ ਔਰ ਚਰਚਾ ਕਰਾਂਗੇ। ਸੈਯਦ ਸਾਹਿਬ ਜੀ ਆਇਆਂ ਨੂੰ ਕਹਿੰਦੇ ਆ, ਸਵਾਗਤ ਹੈ ਬੜਾ ਨਿੱਘਾ ਜੀ ਆਪ ਦਾ ਅੱਜ ਦੀ ਗੱਲਬਾਤ 'ਚ ਜੀ। ਸਤਿ ਸ੍ਰੀ ਅਕਾਲ ਜੀ, ਨਮਸਕਾਰ, अस्सलाम वालेकुम ਸਭ ਨੂੰ जी साहब। वालेकुम सलाम, सत श्री अकाल, नमस्ते, नमस्कार जी। और अज प्रोग्राम है जिहड़ा ओह जरा भखिया है, सो बहुत सारे सवाल ने जिहड़े फिकर च चिंता च गुन्ने ने, वो करना चाहांगा। शुरुआत दी इजाजत चाहना जी। जी बिल्कुल, चलो शुरू करिए जी। जी बड़ी मेहरबानी शाह साहब। CDL दे सरकारी ऐलान नहीं धमाके ने, और ऐसे धमाके कि जिन्हां ने एक खौफ, डर, सहम, चिंता है जिहड़ी वो खिलार दित्ती। ट्रकिंग बिजनेस ਦੇ ਨਾਲ ਤੁਸੀਂ ਜੁੜੇ ਜੇ, ਬੜੇ ਹਾਲਾਤ, ਗੁੱਡੀਆਂ ਚੜੀਆਂ ਵੀ ਵੇਖੀਆਂ, ਲੈਂਦੀਆਂ ਵੀ ਵੇਖੀਆਂ, ਮਾੜੇ ਚੰਗੇ ਸਾਰੇ ਹਾਲਾਤ ਵੇਖ ਕੇ ਇਹੋ ਜਿਹੇ ਐਲਾਨ ਪਹਿਲਾਂ ਨਹੀਂ ਸੀਗੇ ਹੋਏ ਜੋ ਹੁਣ ਹੋ ਗਏ। ਇਹਨਾਂ ਐਲਾਨਾਂ ਨੂੰ ਆਉਣ ਵਾਲੇ ਵਕਤ 'ਚ ਕਿੱਦਾਂ ਵੇਖਦੇ ਜੇ? ਇਹ ਮਾਮਲੇ ਇਹ ਜਾਣ ਕਿਹੜੇ ਪਾਸੇ ਦੇ ਨੇ? ਤੁਹਾਡੇ ਵਿਚਾਰ ਨੇ ਜਿਹੜੇ ਉਹ ਇਹਦੇ ਤੇ ਜਾਣਨਾ ਚਾਹੁੰਦਾ ਜੀ। ਜੀ ਜਦੋਂ ਆਪਾਂ ਮੈਨੂੰ ਤੇ ਬਹੁਤ ਟਾਈਮ ਹੋ ਗਿਆ ਇਹਨਾਂ ਕੰਟਰੀਆਂ 'ਚ, ਕੈਨੇਡਾ ਤੇ ਅਮਰੀਕਾ 'ਚ, ਤੇ ਇਹ ਪਹਿਲੀ ਵਾਰੀ ਨਹੀਂ ਹੋਇਆ। ਇਹ ਡਿਫਰੈਂਟ ਇੰਡਸਟਰੀ 'ਚ ਡਿਫਰੈਂਟ ਟਾਈਮ ਤੇ ਇਸ ਤਰ੍ਹਾਂ ਦੇ ਚੇਂਜਸ ਆਉਂਦੇ ਰਹਿੰਦੇ ਨੇ। ਉਹ ਬੇਸਿਕਲੀ ਕਿਉਂ ਜਦੋਂ ਐਡਮਿਨਿਸਟ੍ਰੇਸ਼ਨ ਦੇਖਦੀ ਆ ਕਿ ਉਹਨਾਂ ਨੇ ਥੋੜੇ ਰੂਲਸ ਐਂਡ ਰੈਗੂਲੇਸ਼ਨਸ ਜਿਹੜੇ ਚੱਲਦੇ ਨੇ, ਉਹਨਾਂ ਨੂੰ ਇੰਪਰੂਵ ਕਰਨਾ ਹੁੰਦਾ, ਉਹ ਕੰਟਰੀ ਲੈਵਲ ਤੇ ਉਹਨਾਂ ਦੇ ਡਿਸੀਜਨ ਹੁੰਦੇ ਨੇ। ਫੋਰ ਐਗਜ਼ਾਮਪਲ, ਜਿਵੇਂ ਪਹਿਲਾਂ IT ਇੰਡਸਟਰੀ ਸੀਗੀ, ਜਾਂ ਤੁਹਾਨੂੰ ਯਾਦ ਹੋਣਾ IT ਇੰਡਸਟਰੀ 'ਚ ਇਹਨਾਂ ਨੇ ਬਹੁਤ ਜ਼ਿਆਦਾ ਚੇਂਜਸ ਕੀਤੀਆਂ ਸਨ। ਫਿਰ ਤੁਹਾਨੂੰ ਯਾਦ ਹੋਣਾ ਇੱਕ ਵਾਰੀ ਆਪਣਾ ਟੈਕਸੀ ਤੇ ਲਿਮੋ ਇੰਡਸਟਰੀ ਜਿਹੜੀ ਸੀਗੀ,
ਉਹਦੇ 'ਚ ਇੱਕਦਮ ਚੇਂਜ ਆ ਗਈ ਸੀ ਜਦੋਂ ਉਬਰ ਆਈ ਸੀ ਤੇ ਬਹੁਤ ਸਾਰੇ ਲੋਕਾਂ ਨੂੰ ਡਿਸਟਰਬ ਕਰ ਦਿੱਤਾ ਸੀ। ਤੇ ਹੁਣ ਟਰੱਕਿੰਗ ਇੰਡਸਟਰੀ 'ਚ ਵੀ ਦੇਖੋ 2-3 ਵਾਰੀ ਇਸ ਤਰ੍ਹਾਂ ਹੋ ਚੁੱਕਿਆ ਹੈ, ਚੇਂਜਸ ਆਈਆਂ ਨੇ, ਪਰ ਇਹ ਜਿਹੜੀ ਚੇਂਜ ਹੈ, ਰੀਸੈਂਟ ਚੇਂਜ ਹੈ, ਇਹਨੇ ਤੇ ਬਿਲਕੁਲ ਹੀ ਮਤਲਬ ਅਨਫੋਰਸੀਨ ਮਤਲਬ ਕਾਬੂ ਕਰ ਲਿਆ। ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਜਿਹੜੇ ਇਹਦੇ ਤੇ ਡਿਪੈਂਡ ਕਰਦੇ ਸੀ, ਪਰ ਇਹਦੀ ਵੈਲਿਊ ਜਿਹੜੀ ਹੈ ਨਾ ਟਰੱਕਿੰਗ ਇੰਡਸਟਰੀ ਦੀ, ਇਹ ਬਹੁਤ ਜ਼ਿਆਦਾ ਆਪਾਂ ਕਈ ਵਾਰ ਇਗਨੋਰ ਕਰ ਜਾਂਦੇ ਹਾਂ ਕਿਉਂਕਿ ਸਾਨੂੰ ਈਜ਼ੀ ਐਂਟਰੀ ਮਿਲ ਗਈ ਤੇ ਅਸੀਂ ਵਧੀਆ ਕੰਮ ਕੀਤਾ, ਲੋਕਾਂ ਨੇ ਥੋੜੇ ਜਿਹੇ ਸ਼ਾਰਟਕਟ ਵੀ ਮਾਰ ਲਏ। ਉਹਨਾਂ ਦੀ ਰੇਸ਼ੋ ਬਹੁਤ ਘੱਟ ਹੋਣੀ ਆ ਸ਼ਾਰਟਕਟ ਮਾਰੇ ਵਾਲਿਆਂ ਦੀ, ਪਰ ਜਿਹੜੀ ਟਰੱਕਿੰਗ ਇੰਡਸਟਰੀ ਹੈ ਵੈਰੀ ਵੈਲ ਪੇਡ ਇੰਡਸਟਰੀ ਆ ਤੇ ਇਹ ਟਾਪ ਇੰਡਸਟਰੀ ਹੈਗੀ ਸਮਝੋ ਪੂਰੇ ਕੰਟਰੀ 'ਚ। ਕਹਿੰਦੇ ਕੰਟਰੀ ਇਜ਼ ਮੂਵਡ ਬਾਈ ਦਾ ਟਰੱਕਿੰਗ। ਇਹਦੇ 'ਚ ਜਦੋਂ ਆਪਾਂ ਨੇ ਕੰਮ ਸ਼ੁਰੂ ਕੀਤਾ, ਬਹੁਤ ਵਧੀਆ ਕੀਤਾ, ਫਿਰ ਜਿਹੜੇ ਨਵੇਂ ਆਉਣ ਵਾਲੇ ਨੇ ਉਹਨਾਂ ਨੂੰ ਥੋੜੇ ਜਿਹੇ ਸ਼ਾਰਟਕਟ ਵੀ ਮਿਲ ਗਏ। ਫੋਰ ਐਗਜ਼ਾਮਪਲ ਤੁਹਾਨੂੰ ਯਾਦ ਹੋਣਾ ਪਹਿਲੇ ਟਰੱਕ ਲਾਇਸੈਂਸਿੰਗ ਦਾ ਇੱਕ ਬਹੁਤ ਵੱਡਾ ਆਇਆ ਸੀ ਕਿ ਸ਼ਾਰਟਕਟ ਮਾਰ ਰਹੇ ਨੇ ਲੋਕ, ਬਗੈਰ ਪ੍ਰੋਸੈਸ ਕੀਤੇ ਟਰੱਕ ਦੇ ਲਾਇਸੈਂਸ ਮਿਲ ਰਹੇ ਨੇ, ਇਨ ਅਦਰ ਵਰਡ ਬਾਈ ਕਰ ਰਹੇ ਨੇ। ਉਹਦੇ ਬਾਅਦ ਹੁਣ ਫਰੇਟ ਫਰਾਡ ਦਾ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਹੋ ਗਿਆ, ਫਿਰ ਇੰਸ਼ੋਰੈਂਸ ਫਰਾਡ ਦਾ ਬਹੁਤ ਜ਼ਿਆਦਾ ਹੋ ਗਿਆ, ਫਿਰ ਇੱਦਾਂ ਦੀ ਹੋਰ ਵੀ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਚੱਲਦੀਆਂ ਸਨ। ਉਹਦੀ ਵਜ੍ਹਾ ਤੋਂ ਜਿਹੜੇ ਨੇ ਨਾ ਇਹ ਮੁਸਲਸਲ ਇਹਦੇ ਤੇ ਪ੍ਰੈਸ਼ਰ ਆ ਰਿਹਾ ਸੀ। ਜੇ ਦੇਖੇ ਜਿਹੜੇ ਪੁਰਾਣੇ ਆਪਣੇ ਬੰਦੇ ਸੀ ਉਹ ਟਰੱਕਿੰਗ ਤੋਂ ਬਲਕਿ ਪਿੱਛੇ ਹਟ ਰਹੇ ਸੀ। ਉਹਦੀ ਰੀਜ਼ਨ ਇਹ ਆ ਉਹ ਕੋਪ ਅਪ ਨਹੀਂ ਕਰ ਸਕਦੇ ਸੀ, ਜਿਹੜੇ ਮਤਲਬ ਜਿਹੜੇ ਅਸੂਲ ਨਾਲ ਚੱਲਦੇ ਸੀ ਬੰਦੇ, ਉਹ ਕੋਪ ਅਪ ਨਹੀਂ ਕਰ ਰਹੇ ਸੀ। ਬਲਕਿ ਮੇਰੇ ਤੇ ਗੱਲ ਹੋਈ ਕਿਸੇ ਫਲੀਟ ਨਾਲ, ਉਹ ਭਾਜੀ ਕਹਿੰਦੇ ਯਾਰ ਸਾਡੇ ਵਾਸਤੇ ਤੇ ਬਹੁਤ ਦੁਖੀ, ਅਸੀਂ ਤੇ ਬਹੁਤ ਦੁਖੀ ਹੋ ਗਏ ਸਨ ਕਿਉਂਕਿ ਅਸੀਂ ਬਾਏ ਦਾ ਰੂਲ ਚੱਲਦੇ ਨੇ ਤੇ ਹੁਣ ਜਿਹੜੇ ਨਾਟ ਬਾਏ ਦਾ ਰੂਲ ਚੱਲਣ ਵਾਲੇ ਨੇ ਉਹਨਾਂ ਨਾਲ ਸਾਡਾ ਕੰਪੀਟੀਸ਼ਨ ਪੈ ਗਿਆ ਤੇ ਉਹਨਾਂ ਦੇ ਖਰਚੇ ਸਾਡੇ ਤੇ ਬਹੁਤ ਘੱਟ ਨੇ, ਉਹਨਾਂ ਦੇ ਕੁਆਲੀਫਾਈਡ ਡਰਾਈਵਰ ਸਾਡੇ ਤੇ ਬਹੁਤ ਘੱਟ ਨੇ, ਅਸੀਂ ਵੀ ਉਹੀ ਫਰੇਟ ਤੇ ਕੰਮ ਕਰ ਰਹੇ ਹਾਂ, ਉਹ ਵੀ ਉਹੀ ਫਰੇਟ ਤੇ ਕੰਮ ਕਰ ਰਹੇ ਤੇ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀ। ਹੁਣ ਸ਼ਾਇਦ ਇਹ ਇਕੁਅਲ ਫੀਲਡ ਹੋ ਜਾਣਾ। ਤੇ ਕਹਿਣ ਦਾ ਮਕਸਦ ਹੈ ਕਿ ਜੇ ਆਪਾਂ ਉਹਨਾਂ ਦਾ ਵੀ ਦੇਖੀਏ ਸਟੋਰੀ, ਜਿਨ੍ਹਾਂ ਨੇ ਜੁਆਇਨ ਕੀਤਾ, ਜਿਨ੍ਹਾਂ ਨੂੰ ਅਸੀਂ ਹੁਣ ਡਿਸਕੁਆਲੀਫਾਈ ਕਰ ਦਿੱਤਾ ਗਿਆ ਨਾਨ ਡੋਮਿਸਾਈਲ ਵਾਲੇ ਨੂੰ, ਉਹਨਾਂ ਨੂੰ ਵੀ ਚਾਹੀਦਾ ਹੈ ਕਿ ਠੀਕ ਹੈ ਜੀ, ਜਿਹੜਾ ਹੁਣ ਟਾਈਮ ਲੰਘਣਾ ਸੀ ਲੰਘ ਗਿਆ, ਹੁਣ ਜਿਹੜਾ ਟਾਈਮ ਹੈ ਉਹਨੂੰ ਕੋਪ ਅਪ ਕਰਨਾ ਤੇ ਸਟ੍ਰੈਸ ਨਾ ਲਈਏ, ਆਪਾਂ ਕੰਮ ਤੇ ਚੱਲੀ ਜਾਣਾ। ਇਹ ਨਹੀਂ ਤੇ ਕੋਈ ਹੋਰ ਕੰਮ ਕਰ ਲਾਂਗੇ। ਦੂਜੀ ਵਰਡ ਹੁੰਦਾ ਪੇਸ਼ੈਂਸ। ਅਸੀਂ ਪੇਸ਼ੈਂਸ ਰੱਖਦੇ ਹਾਂ ਆਪਣੇ ਆਪ ਨੂੰ, ਚਲੋ ਇਸ ਮਹੀਨੇ ਨਹੀਂ ਚਲਾ ਲਾਂਗੇ, ਸਾਲ 2 ਸਾਲ ਬਾਅਦ ਜਦੋਂ ਕੋਈ ਐਡਮਿਨਿਸਟ੍ਰੇਸ਼ਨ ਦੀ ਕੋਈ ਹੋਰ ਅਪਡੇਟ ਆਏਗੀ, ਕੋਈ ਚੀਜ਼ਾਂ ਚੇਂਜ ਹੋਣਗੀਆਂ ਜਾਂ ਮਹੀਨੇ ਬਾਅਦ ਆਣਗੀਆਂ, ਆਪਾਂ ਫਿਰ ਕਰ ਲਾਂਗੇ। ਫॉर ਦਾ ਟਾਈਮ ਬੀਇੰਗ ਜਿਹੜਾ ਨਾ ਉਹ ਡਿਸੀਜਨ ਆਪਾਂ ਚੰਗੇ ਕਰੀਏ। ਡਿਸੀਜਨ ਦਾ ਮਕਸਦ ਹੈ ਜੇ ਸਾਡੇ ਕੋਲ ਕੋਈ ਹੋਰ ਆਪਸ਼ਨ ਆ ਅਸੀਂ ਉਹਨੂੰ ਆਪਸ਼ਨ ਨੂੰ ਯੂਜ਼ ਕਰੀਏ। ਫॉर ਐਗਜ਼ਾਮਪਲ USA ਟਰੱਕ ਸੇਲ, ਅਸੀਂ ਟਰੱਕ ਵੇਚਦੇ ਹਾਂ, ਹੁਣ ਸਾਨੂੰ ਪਤਾ ਲੱਗਿਆ ਟਾਈਮ ਥੋੜਾ ਜਿਹਾ ਡਿਫਿਕਲਟ ਹੋ ਗਿਆ ਤੇ ਅਸੀਂ ਡੈਫ ਕਲੀਨਿੰਗ ਸ਼ੁਰੂ ਕਰ ਦਿੱਤੀ, ਅਸੀਂ ਡੈਫ ਕਲੀਨਿੰਗ ਦੀ ਮਸ਼ੀਨਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ, ਉਹਦੀ ਦੇਖੋ ਅਸੀਂ ਤਾਂ ਆਪਣੇ ਪੇਰੋਲ ਚਲਾਣੇ ਆ, ਅਸੀਂ ਰੁਕ ਨਹੀਂ ਸਕਦੇ, ਅਸੀਂ ਇਹ ਨਹੀਂ ਕਰ ਸਕਦੇ ਜੇ ਕੰਮ ਰੁਕਿਆ ਤੇ ਅਸੀਂ ਹੱਥ ਖੜੇ ਕਰ ਦਈਏ। ਹੱਥ ਖੜੇ ਕਰਨ ਨਾਲ ਇਸ ਕੰਟਰੀਆਂ 'ਚ ਕੁਝ ਨਹੀਂ ਹੁੰਦਾ। ਬਾਕੀ ਜਿਹੜੇ ਬੈਕ ਹੋਮ ਜਿਹੜੇ ਆਪਣੇ ਖਰਚੇ ਉਹਨਾਂ ਨੂੰ ਵੀ ਘੱਟ ਕਰੀਏ, ਇੱਧਰ ਦੇ ਖਰਚਿਆਂ ਨੂੰ ਵੀ ਘੱਟ ਕਰੀਏ, ਇਹ ਚੀਜ਼ਾਂ ਬਹੁਤ ਇੰਪੋਰਟੈਂਟ ਨੇ। ਬਾਕੀ ਸਾਡੀ ਤਾਂ ਇਹੀ ਰਿਕੁਐਸਟ ਹੈ ਕਿ ਜਿਹੜਾ ਐਡਮਿਨਿਸਟ੍ਰੇਸ਼ਨ ਆ, ਜਿਹੜਾ ਲਾਅ ਆ, ਅਸੀਂ ਉਹਨੂੰ ਫਾਲੋ ਕਰਨਾ। ਜੇ ਲਾਅ 'ਚ ਕਹਿ ਦਿੱਤਾ ਗਿਆ ਕਿ ਇਸ ਤਰ੍ਹਾਂ ਤੁਸੀਂ ਕਰਨਾ, ਅਸੀਂ ਉਹਦੇ ਨਾਲ ਹੀ ਕਰਨਾ ਤੇ ਉਹਦੇ 'ਚ ਹੀ ਅਸੀਂ ਬਿਹਤਰੀ ਕਰਨੀ, ਉਹਦੇ 'ਚ ਅਸੀਂ ਕੰਪੀਟੀਸ਼ਨ ਕਰਨਾ, ਉਹਦੇ 'ਚ ਅਸੀਂ ਆਪਣੇ ਆਪ ਨੂੰ ਮਤਲਬ ਚਲਾਣਾ। ਜੇ ਐਡਮਿਨਿਸਟ੍ਰੇਸ਼ਨ ਕੋਈ ਹੋਰ ਲਾਅ ਚੇਂਜ ਕਰ ਦੇਈ, ਕੱਲ ਅਸੀਂ ਉਹਦੇ ਨਾਲ ਜੁੜ ਜਾਾਂਗੇ। ਬਾਟਮ ਲਾਈਨ ਇਹੀ ਹੈ ਕਿ ਕਦੀ ਕੋਈ ਚੀਜ਼ ਨੈਗੇਟਿਵ ਨਿਊਜ਼ ਨਹੀਂ ਹੁੰਦੀ, ਅਸੀਂ ਉਹਦੇ ਨਾਲ ਆਪਣੇ ਆਪ ਨੂੰ ਮਰਜ ਕਰਨਾ ਹੁੰਦਾ। ਤੇ ਸਭ ਤੋਂ ਵੱਡੀ ਜਿਹੜੀ ਚੀਜ਼ ਹੈ, ਦੁਬਾਰਾ ਮੈਂ ਰਿਪੀਟ ਕਰਾਂਗਾ, ਪੇਸ਼ੈਂਸ। ਆਪਾਂ ਪੇਸ਼ੈਂਸ ਕਰ ਲਈਏ, ਥੋੜਾ ਜਿਹਾ ਟਾਈਮ ਦੇਖ ਲਈਏ, ਜਿਹੜਾ ਟਾਈਮ ਜਿੱਦਾਂ ਦਾ ਵੀ ਹੈਗਾ ਉਹਦੇ ਨਾਲ ਚੱਲੀਏ। ਇਹ ਨਹੀਂ ਹੋ ਕੇ ਸਟ੍ਰੈਸ ਲੈ ਕੇ ਜਿਹੜਾ ਗੋਡ ਫॉरबिड ਆਪਣੇ ਹੈਲਥ ਨੂੰ ਖਰਾਬ ਕਰ ਲਈਏ ਜਾਂ ਨਸ਼ੇ ਪਾਣੀ ਤੇ ਲੱਗ ਜਾਈਏ, ਉਹ ਕੰਮ ਨਾ ਕਰੀਏ। ਅਸੀਂ ਆਪਣੇ ਆਪ ਨੂੰ ਵੈਲ ਡਿਫਾਈਨ ਰੱਖੀਏ ਤੇ ਜਿਹੜੇ ਸਿਚੁਏਸ਼ਨਸ ਆ, ਬਿਜ਼ਨਸ ਦੀ ਸਿਚੁਏਸ਼ਨ ਹੈ, ਉਹਦੇ ਨਾਲ ਚੱਲੀਏ ਤੇ ਉਹਨਾਂ ਨੂੰ ਓਵਰਕਮ ਕਰੀਏ ਤੇ ਪੋਜ਼ਿਟਿਵ ਰਹੀਏ, ਹਰ ਟਾਈਮ ਤੇ ਪੋਜ਼ਿਟਿਵ ਰਹੀਏ। ਜੀ ਬਿਲਕੁਲ ਠੀਕ ਹੈ। DEF ਕਲੀਨਿੰਗ USA ਟਰੱਕ ਸੇਲਸ ਲੈ ਆਇਆ, ਪਹਿਲੀ ਵਾਰ ਕੋਈ ਸਿਫਤਾਂ ਸਾਹਮਣੇ ਆਉਣ ਦੇ ਦਾਅਵੇ ਵੀ ਕੀਤੇ ਜਾ ਰਹੇ ਨੇ। ਇਹ ਦਾਅਵੇ, ਇਹ ਸਿਫਤਾਂ, ਇਹ ਹਕੀਕਤਾਂ, ਇਹਨਾਂ ਦਾ ਜ਼ਰਾ ਆਪ ਲੋ ਪਾ ਕੇ ਚਾਨਣ ਪਾ ਕੇ ਸਾਨੂੰ ਦੱਸੋ ਜੀ। ਤੇ ਤੁਸੀਂ ਸਾਡਾ ਸੋਸ਼ਲ ਮੀਡੀਆ ਫਾਲੋ ਅਪ ਕਰਦੇ ਹੋ, ਪੰਜਾਬੀ ਰੇਡੀਓ USA ਤੇ ਵੀ ਅਸੀਂ ਬਹੁਤ ਉਹਦੇ 'ਚ ਐਕਸਪਲੇਨ ਕਰ ਰਹੇ ਹਾਂ ਕਿ ਜਿਹੜਾ ਡੈਫ ਕਲੀਨਿੰਗ ਦਾ ਸਿਸਟਮ ਆ ਇਹ ਬਹੁਤ ਯੂਨੀਕ ਆ। ਤਾਂ ਫਸਟ ਟਾਈਮ ਜਿਹੜਾ ਹੈ USA ਕੈਨੇਡਾ 'ਚ ਅਸੀਂ ਇੰਟਰੋਡਿਊਸ ਕੀਤਾ। ਸਾਊਥਰਨ ਕੈਲੀਫੋਰਨੀਆ ਦੇ ਅਸੀਂ ਡੀਲਰ ਹਾਂ ਤੇ ਅਸੀਂ ਨਾਲ ਕੈਨੇਡਾ ਦੇ ਵੀ ਡੀਲਰ ਹਾਂ। ਅਸੀਂ ਬੇਸਿਕਲੀ ਜਿਹੜਾ ਇਹ ਸਿਸਟਮ ਇੰਟਰੋਡਿਊਸ ਕੀਤਾ, ਇਹਦੇ ਨਾਲ ਟਾਈਮ ਕੰਜ਼ੰਪਸ਼ਨ ਬਹੁਤ ਘੱਟ ਹੁੰਦੀ ਆ, ਟਰੱਕ ਦਾ ਡਾਊਨ ਟਾਈਮ ਬਹੁਤ ਘੱਟ ਹੁੰਦਾ, ਸਪੈਸ਼ਲੀ ਉਹ ਟਰੱਕ ਜਿਹੜੇ
ਮਤਲਬ ਠੰਡੀ ਜਗ੍ਹਾ ਤੇ ਚੱਲਦੇ ਨੇ ਜਾਂ ਜਿਨ੍ਹਾਂ ਦੀ ਆਈਡਲਿੰਗ ਬਹੁਤ ਜ਼ਿਆਦਾ ਹੈ ਜਾਂ ਉਹ ਟਰੱਕ ਜਿਹੜੇ ਬੇਸਿਕਲੀ ਮਿੱਟੀ ਤੇ ਚੱਲਦੇ ਨੇ, ਡੰਪ ਟਰੱਕ ਨੇ, ਉਹਨਾਂ 'ਚ ਤੁਹਾਨੂੰ ਪਤਾ ਹੈ ਡੈਫ ਦਾ ਪ੍ਰੋਬਲਮ ਬਹੁਤ ਜ਼ਿਆਦਾ ਹੁੰਦਾ ਹੈ। ਤੇ ਜੇ ਕਨਵੈਂਸ਼ਨਲ ਤਰੀਕੇ ਨਾਲ ਉਹਨੂੰ ਡੈਫ ਨੂੰ ਕਲੀਨ ਕੀਤਾ ਜਾਏ, ਮਤਲਬ ਡੈਫ ਨੂੰ ਖੋਲ ਕੇ ਫਿਲਟਰ ਨੂੰ ਕੱਢ ਕੇ ਭੱਟੀਆਂ ਤੇ ਗਰਮ ਕੀਤਾ ਜਾਏ, ਉਹ ਤੇ ਬੇਸਿਕਲੀ ਰੀਜਨ ਜਿਹੜਾ ਉਹ ਕਰ ਹੀ ਰਿਹਾ ਹੁੰਦਾ, ਕਿਉਂਕਿ ਜਦੋਂ ਰੀਜਨ ਲੱਗਦਾ ਉਹਨੇ ਯੂਰੀਆ ਸੁੱਟਣੀ ਹੈ ਤੇ ਡੈਫ ਫਿਲਟਰ ਨੂੰ ਗਰਮ ਕਰਕੇ ਉਹਨੂੰ ਕੱਢਣ ਦੀ ਕੋਸ਼ਿਸ਼ ਕਰਨੀ ਹੈ। ਜੇ ਉਹ ਲੈਵਲ ਨਾ ਕਰ ਸਕੇ ਫਿਰ ਉਹਨੂੰ ਬਾਹਰ ਕੱਢ ਕੇ ਜਿਹੜੀ ਕਨਵੈਂਸ਼ਨਲ ਤਰੀਕਾ ਹੈ ਉਹਨੂੰ ਪੱਟੀ ਚਲਾ ਕੇ ਓਵਰਨਾਈਟ ਰੱਖਦੇ ਆ, ਪਰ ਉਹ ਕੋਈ ਸੋਲੂਸ਼ਨ ਨਹੀਂ ਹੈਗਾ, ਫਾਈਨਲ ਸੋਲੂਸ਼ਨ ਨਹੀਂ ਹੈਗਾ। ਇੱਕ ਦੋ ਵਾਰੀ ਕਰ ਲੋਗੇ ਉਹਦੇ ਬਾਅਦ ਤੁਹਾਨੂੰ ਫਿਲਟਰ ਚੇਂਜ ਕਰਨਾ ਪੈ ਜਾਏਗਾ, ਤੇ ਫਿਲਟਰ ਚੇਂਜ ਕਰਨ ਦਾ ਖਰਚਾ ਤੁਹਾਨੂੰ ਪਤਾ 4-5 ਹਜ਼ਾਰ ਦਾ ਪੈ ਜਾਂਦਾ, ਜੇ 2 ਫਿਲਟਰ ਹੈਗੇ ਤੇ ਉਹ ਤੋਂ ਵੀ ਜ਼ਿਆਦਾ ਪੈ ਜਾਂਦਾ। ਜੇ ਆਪਾਂ ਨਵਾਂ ਸਿਸਟਮ ਦੇਖੀਏ ਜਿਹੜਾ ਨੋ ਓਪਨ ਬਾਕਸ ਡੈਫ ਕਲੀਨਿੰਗ ਸਿਸਟਮ ਹੈ USA ਟਰੱਕ ਸੇਲ ਲੈ ਕੇ ਆਇਆ ਜੀ, ਇਹਦੇ 'ਚ ਇੱਕ ਤੇ ਸ਼ਾਰਟਕਟ ਆ, ਬਹੁਤ ਜਲਦੀ ਹੋ ਜਾਂਦਾ, ਦੂਜਾ ਇੱਕ ਕੈਮੀਕਲ ਤਰੀਕੇ ਨਾਲ ਹੁੰਦਾ, ਤੁਹਾਨੂੰ ਮਕੈਨੀਕਲ ਉਹਨੂੰ ਖੋਲਣ ਦੀ ਤੇ ਰਿਪਟਾ ਲਾਉਣ ਦੀ ਤੇ ਜ਼ੋਰ ਲਾਉਣ ਦੀ ਲੋੜ ਨਹੀਂ। ਕਿ ਕਈ ਵਾਰੀ ਇਦਾਂ ਹੁੰਦਾ ਜੇ ਫਿਲਟਰ ਕੱਢੋ ਤੇ ਮਿੱਟੀ ਨਾਲ ਬਣਿਆ ਹੁੰਦਾ ਜਿਹਨੂੰ ਕਲੇ ਕਹਿੰਦੇ, ਉਹ ਫਿਲਟਰ ਵੀ ਕ੍ਰੈਕ ਹੋ ਜਾਂਦਾ, ਜੇ ਕ੍ਰੈਕ ਹੋ ਗਿਆ ਤਾਂ ਖਤਮ, ਜੇ ਭੁਰ ਗਿਆ ਉਹਨੂੰ ਪੱਟੀ 'ਚ ਪਾ ਕੇ ਉਹ ਵੀ ਖਤਮ। ਉਹਦੇ ਮਤਲਬ ਇਹਦੇ ਜਿਹੜੇ ਨੋ ਓਪਨ ਬਾਕਸ ਡੈਫ ਕਲੀਨਿੰਗ ਜਿਹੜਾ USA ਟਰੱਕ ਸੇਲ ਲੈ ਕੇ ਆਇਆ, ਇਹਦੇ 'ਚ ਬਹੁਤ ਜ਼ਿਆਦਾ ਬੈਨੀਫਿਟ ਨੇ, ਤੇ ਸਭ ਤੋਂ ਬੈਨੀਫਿਟ ਇਹ ਆ ਕਿ ਤੁਹਾਡਾ ਕੰਮ ਜਿਹੜਾ ਟਰੱਕ ਡਾਊਨ ਨਹੀਂ ਹੁੰਦਾ ਤੇ ਫਿਊਲ ਕੰਜ਼ੰਪਸ਼ਨ ਤੁਹਾਡੇ ਟਰੱਕ ਦੀ ਬੈਟਰ ਹੋ ਜਾਂਦੀ ਆ, ਨਾਲ ਹੀ ਜਿਹੜਾ ਮੇਨਟੇਨੈਂਸ ਇੰਟਰਵਲ ਆ ਉਹ ਵੀ ਘੱਟ ਹੋ ਜਾਂਦਾ ਹੈ, ਤੇ ਟਰੱਕ ਦਾ ਜ਼ੋਰ ਪੂਰਾ ਹੋ ਜਾਂਦਾ ਹੈ, ਕਿਉਂਕਿ ਟਰੱਕ ਸਾਹ ਲੈਣ ਲੱਗ ਜਾਂਦਾ ਹੈ, ਉਹਨੂੰ ਉਹਦੇ 'ਚ ਜਿਹੜਾ ਨਾ ਕਮੀ ਪੇਸ਼ੀ ਉਹਦੀ ਪੂਰੀ ਹੋ ਜਾਂਦੀ ਆ। ਰਿਕਮੈਂਡਡ ਹੈਗਾ ਜਿਹੜੇ ਓਵਰ ਦਾ ਰੋਡ ਟਰੱਕ ਨੇ ਐਟਲੀਸਟ ਮਿਨੀਮਮ 1 ਟਾਈਮ ਅ ਈਅਰ ਕਰਾਉਣਾ ਚਾਹੀਦਾ ਹੈ। ਜਿਹੜੇ ਸ਼ਾਰਟ ਡਿਸਟੈਂਸ ਟਰੱਕ ਨੇ ਜਾਂ ਲੋਕਲ ਟਰੱਕ ਨੇ ਜਾਂ ਮੱਟੀ ਵਾਲੇ ਟਰੱਕ ਨੇ ਜਾਂ ਡੰਪ ਟਰੱਕ ਨੇ, ਉਹਨਾਂ ਨੂੰ ਹਰ 6 ਮਹੀਨੇ ਜ਼ਰੂਰ ਕਰਨਾ ਚਾਹੀਦਾ। ਉਹਦੇ ਨਾਲ ਤੁਹਾਡੀ ਫਿਊਲ ਕੰਜ਼ੰਪਸ਼ਨ, ਪਰਫਾਰਮੈਂਸ ਉਹਦੇ 'ਚ ਬਹੁਤ ਜ਼ਿਆਦਾ ਫਰਕ ਆਉਂਦਾ। ਬਾਕੀ ਜਿੰਨੀ ਵੀ ਡਿਟੇਲ ਆ ਅਸੀਂ ਆਪਣੀ ਵੈਬਸਾਈਟ ਤੇ ਦਿੱਤੀ ਹੈ, ਸੋਸ਼ਲ ਮੀਡੀਆ ਤੇ ਦਿੱਤੀ ਹੈ, usatrucksale.com ਤੇ ਤੁਸੀਂ ਉਹ ਸਾਰੀ ਡਿਟੇਲ ਦੇਖ ਸਕਦੇ ਹੋ। ਜੇ ਤੁਸੀਂ ਆਪ ਸਾਨੂੰ ਚਾਹੋ ਅਸੀਂ ਕਲੀਨ ਕਰਦਾ, ਸਾਡੀ ਲੋਕੇਸ਼ਨ ਤੇ ਆ ਜਾਓ। ਜੇ ਤੁਹਾਡੇ ਕੋਲ ਫਲੀਟ ਹੈਗਾ, ਜ਼ਿਆਦਾ ਟਰੱਕ ਨੇ, ਅਸੀਂ ਤੁਹਾਡੀ ਲੋਕੇਸ਼ਨ ਤੇ ਆ ਜਾਾਂਗੇ। ਜੇ ਤੁਸੀਂ ਫਲੀਟ ਆ, ਤੁਸੀਂ ਕਹਿੰਦੇ ਹੋ ਤੇ ਅਸੀਂ ਮਸ਼ੀਨ ਬਾਏ ਕਰ ਲਈਏ, ਸਿਸਟਮ ਬਾਏ ਕਰ ਲਈ, ਉਹ ਤੁਸੀਂ ਸਾਡੇ ਤੋਂ ਸਿਸਟਮ ਤੇ ਕੈਮੀਕਲ ਵੀ ਬਾਏ ਕਰ ਸਕਦੇ ਹੋ। ਜੇ ਤੁਸੀਂ ਕੈਨੇਡਾ 'ਚ ਹੋ, ਕੈਲੀਫੋਰਨੀਆ 'ਚ, ਅਸੀਂ ਉਹ ਸਾਰਾ ਲੁੱਕ ਆਫਟਰ ਕਰ ਸਕਦੇ ਹਾਂ। ਜੇ ਤੁਸੀਂ ਕਹਿੰਦੇ ਅਸੀਂ ਕੈਨੇਡਾ 'ਚ ਡੀਲਰ ਬਣਨਾ, ਰੀਸੈਲਰ ਕਰਨਾ, ਤੁਸੀਂ ਉਹਦੇ ਵਾਸਤੇ ਵੀ ਸਾਨੂੰ ਕੰਟੈਕਟ ਕਰ ਦਿਓ। ਹੁਣ ਵੀ ਬਹੁਤ ਸਾਰੀ ਟੈਰੀਟੋਰੀਆਂ ਅਵੇਲੇਬਲ ਨੇ, ਅਸੀਂ ਤੁਹਾਨੂੰ ਕੈਨੇਡਾ ਦਾ ਡੀਲਰ ਬਣਾ ਦਾਂਗੇ। ਉਹਦੇ ਤੁਸੀਂ ਥੋੜਾ ਜਿਹਾ ਆਪਣਾ ਆਪ ਵੀ ਕਲੀਨਿੰਗ ਕਰ ਸਕਦੇ ਹੋ, ਮਸ਼ੀਨਾਂ ਵੇਚ ਵੀ ਸਕਦੇ ਹੋ। ਇਹ ਸਾਰੀ ਆਪਸ਼ਨਾਂ ਅਵੇਲੇਬਲ ਨੇ। ਸਾਨੂੰ ਕਾਲ ਲਾ ਲਓ 183369872224। ਬਿਲਕੁਲ ਠੀਕ ਹੈ। ਨੰਬਰ ਇੱਕ ਵਾਰ ਫਿਰ ਦੁਹਰਾਇਆ ਜੀ ਸ਼ਾਹ ਸਾਹਿਬ। ਜੀ ਇਹ ਸਾਰੀ ਇਨਫੋਰਮੇਸ਼ਨ ਸਾਡੀ ਵੈਬਸਾਈਟ ਤੇ ਲੱਗੀ ਹੈ usatrucksales.com। ਉਹਦੇ 'ਚ ਜਿਹੜਾ ਡੈਫ ਕਲੀਨਿੰਗ ਦਾ ਤੁਸੀਂ ਖੋਲ ਕੇ ਸਾਰਾ ਕੁਝ ਪੜ੍ਹ ਸਕਦੇ ਹੋ, ਬਰੋਸ਼ਰ ਡਾਊਨਲੋਡ ਕਰ ਸਕਦੇ ਹੋ, ਜਾਂ ਸਾਨੂੰ ਕਾਲ ਲਾ ਲਓ 183369872224। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਕੈਲੀਫੋਰਨੀਆ ਟਰੱਕਿੰਗ ਸ਼ੋ ਬਸ ਸਿਰ ਤੇ ਆਇਆ ਗਿਆ ਆ। ਇਹ ਹੁਣ ਮੈਂ ਇਹਦੀ ਅਪਡੇਟ ਹੈ ਜਿਹੜੀ ਉਹ ਤੁਹਾਡੇ ਕੋਲੋਂ ਲੈਣ ਦਾ ਰੀਜਵਾਨ ਦਾ ਜੀ। ਜਿਹਦੇ ਮੁxtਲਿਫ ਇਵੈਂਟਸ ਹੁੰਦੇ ਨੇ, ਈਦ ਹੁੰਦਾ, ਨਵਰਾਤਰੇ ਹੁੰਦੇ, ਜਿਵੇਂ ਕ੍ਰਿਸਮਸ ਹੁੰਦੀ ਆ, ਟਰੱਕਿੰਗ ਵਾਸਤੇ ਕੈਲੀਫੋਰਨੀਆ ਟਰੱਕਿੰਗ ਸ਼ੋ ਜਿਹੜਾ ਵੈਸਟ ਵਾਸਤੇ ਸਭ ਤੋਂ ਵੱਡਾ ਇਵੈਂਟ ਆ। ਇਹਦੇ 'ਚ ਟਰੱਕਿੰਗ ਤੇ ਰਿਲੇਟਡ ਜਿੰਨੇ ਵੀ ਲੋਕ ਨੇ ਉਹ ਇਨਕਲੂਡਡ ਹੁੰਦੇ। ਸਾਡੀ ਕਮਿਊਨਿਟੀ ਦੀ ਪਾਰਟਿਸਿਪੇਸ਼ਨ ਪਿਛਲੀ ਵਾਰੀ ਥੋੜੀ ਜਿਹੀ ਅਸੀਂ ਕਰਾ ਲਈ ਸੀ ਪੰਜਾਬੀ ਰੇਡੀਓ USA ਤੇ ਬਾਰ-ਬਾਰ ਲੋਕਾਂ ਨੂੰ ਦੱਸ ਕੇ ਕਿ ਰਮਨ ਭਾਜੀ ਵੀ ਆਏ ਸੀ ਤੇ ਹੋਰ ਬਹੁਤ ਸਾਰੇ ਸੈਲੀਬ੍ਰਿਟੀਜ਼ ਆਏ ਸੀ। ਇਸ ਵਾਰੀ ਵੀ ਇਹੀ ਆ ਕਿ ਸਾਡਾ ਜਿਹੜਾ ਪ੍ਰੈਜ਼ੈਂਸ ਆ ਉਹ ਹੈਗਾ ਬੂਥ 231, ਸੇਮ ਬੂਥ ਹੈਗਾ ਜਿਹੜਾ ਹਮੇਸ਼ਾ ਦੀ ਤਰ੍ਹਾਂ ਸਾਡਾ ਦਾ ਹੁੰਦਾ। ਓਨਟਾਰੀਓ ਕਨਵੈਨਸ਼ਨ ਸੈਂਟਰ ਜਿਹੜਾ ਓਨਟਾਰੀਓ ਇੰਟਰਨੈਸ਼ਨਲ 에ਅਰਪੋਰਟ ਤੇ ਬਿਲਕੁਲ ਲਾਗੇ ਕਰਕੇ ਹੈਗਾ। ਇਹਦੇ 'ਚ ਜਿਹੜੀ ਸਿਸਟਮ ਆ ਉਹ ਫ੍ਰੀ ਆ। ਜੇ ਤੁਸੀਂ ਸਾਡੀ ਵੈਬਸਾਈਟ ਤੇ ਜਾਓਗੇ usatrucksale.com, ਤੁਸੀਂ ਕਲਿੱਕ ਕਰੋਗੇ ਆਪਣਾ ਸਲਾਈਡ ਨੂੰ ਤੇ ਤੁਸੀਂ ਫ੍ਰੀ VIP ਪਾਸ USA ਟਰੱਕ ਸੇਲ ਤੋਂ ਲੈ ਸਕਦੇ ਹੋ। ਉਹਦੇ ਬਾਅਦ ਸੈਟਰਡੇ ਤੇ ਸੰਡੇ ਅਕਤੂਬਰ 4 ਤੇ 5 ਤਰੀਕ ਨੂੰ ਹੈਗਾ, ਸਵੇਰ 10 ਵਜੇ ਤੋਂ ਲੈ ਕੇ 5 ਵਜੇ ਤੱਕ। ਆਪਣੀ ਫੈਮਲੀਆਂ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ, ਕਿਉਂਕਿ ਉਹਨਾਂ ਨੂੰ ਪਤਾ ਲੱਗੇ ਕਿ ਡੈਡੀ ਜਿਹੜਾ ਬਿਜ਼ਨਸ ਕਰਦੇ, ਮੰਮੀ ਜਿਹੜਾ ਬਿਜ਼ਨਸ ਕਰਦੇ, ਉਹ ਬਿਜ਼ਨਸ ਹੈਗਾ ਕੀ। ਇਹ ਆਪਣਾ ਬਿਜ਼ਨਸ ਇਹ ਨਹੀਂ ਹੈਗਾ ਕਿ ਡੈਡੀ ਗਏ ਇੱਕ ਵਾਰੀ ਟਰੱਕ 'ਚ ਬਹਿ ਗਏ ਤੇ 2 ਵੀਕ ਬਾਅਦ ਵਾਪਸੀ ਆਏ। ਇਹ ਬਿਜ਼ਨਸ ਨਹੀਂ ਹੈਗਾ। ਬਿਜ਼ਨਸ ਹੈਗਾ ਜਿਹੜਾ ਤੁਹਾਨੂੰ ਪਤਾ ਲੱਗੇ ਕਿ ਕਿੰਨੇ ਲੱਖਾਂ ਦੇ ਲੱਖਾਂ ਫੈਮਲੀਆਂ ਉਹਦੇ ਨਾਲ ਜੁੜੀਆਂ ਨੇ। ਲਾਈਟਾਂ, ਉਹਦੇ ਜਿਹੜੇ ਹੁੰਦੇ ਨੇ ਟਾਇਰ, ਉਹਦੇ ਜਿਹੜੇ ਨੇ ਇੰਜਨ, ਟਰਾਂਸਮਿਸ਼ਨ, ਉਹਦੇ ਬਾਅਦ ਈਵਨ ਜਿਹੜੇ ਗਵਰਨਮੈਂਟ ਦੇ ਨੇ FMCSA, DOT, ਬੈਂਕ ਨੇ, ਮਤਲਬ ਕਿੰਨੀ ਚੀਜ਼ਾਂ ਨੇ, ਸਾਰੀਆਂ ਜੁੜੀਆਂ ਨੇ। ਤੇ ਸਭ ਤੋਂ ਵੱਡੀ ਜਿਹੜੀ ਗੱਲ ਆ, ਇੱਕ ਤਾਂ USA ਟਰੱਕ ਸੇਲ ਉਹਦੇ 'ਚ ਫਨ ਫੈਕਟਰ ਪਾ ਰਿਹਾ। ਮੇਰਾ ਮੁੰਡਾ ਜਿਹੜਾ ਅਮਨ ਹੈਗਾ, ਉਹਨੇ ਸਪਿਨ ਐਂਡ ਵੀਲ ਲਾਇਆ ਹੁੰਦਾ ਬੱਚਿਆਂ ਨੂੰ ਗੇਮਾਂ ਲਾਉਣ ਵਾਸਤੇ।
ਇੰਟਰਨੈਸ਼ਨਲ ਟਰੱਕਿੰਗ ਦਾ ਜਿਹੜਾ ਇੰਟਰਨੈਸ਼ਨਲ ਟਰੱਕ, ਕਿਉਂਕਿ ਅਸੀਂ ਡੀਲਰ ਆ, ਉਹਨਾਂ ਦਾ ਜਿਹੜਾ ਮੇਨ ਬਾਸ ਆ ਉਹ ਵੀ ਆ ਰਿਹਾ, ਤੇ ਨਾਲ ਜਿਹੜਾ ਡੀਪੀਐਫ ਕਲੀਨਿੰਗ ਦਾ ਸਿਸਟਮ ਆ ਉਹਦਾ ਇੰਗਲੈਂਡ ਦਾ ਜਿਹੜਾ ਬੰਦਾ, ਜਿਹੜਾ ਸਾਡਾ ਸਪਲਾਇਰ ਆ, ਉਹ ਵੀ ਆ ਰਿਹਾ। ਵਾਹ। ਉਹਦੇ ਬਾਅਦ ਜਿਹੜਾ ਅਸੀਂ ਕਰਦੇ ਆ, ਜਿਹੜਾ ਫਾਈਨਾਂਸ ਕਰਦੇ ਆ ਗਵਰਨਮੈਂਟ ਗਰੰਟੀਡ ਲੋਨ, ਉਹ ਵਾਲਾ ਬੰਦਾ ਵੀ ਆ ਰਿਹਾ ਨਾਲ। ਜਿਹੜੇ ਆਪਣੇ ਮਤਲਬ ਮੈਂ ਹੋਵਾਂਗਾ, ਜੇ ਤੁਸੀਂ ਆ ਜਾਓ ਤੇ ਤੁਹਾਡੀ ਮਿਹਰਬਾਨੀ, ਤੁਸੀਂ ਹੋਗੇ ਸਾਰੇ, ਅਸੀਂ ਰਲ ਮਿਲ ਕੇ ਉਹਨੂੰ ਸ਼ੋਅ ਨੂੰ ਦੇਖਣਾ। ਤੇ ਉਹਦੇ ਬਾਅਦ ਨੰਬਰ 2, ਉਹਦੇ ਬਾਅਦ ਜਿਹੜੀ ਬਹੁਤ ਵੱਡੀ ਅਟਰੈਕਸ਼ਨ ਹੈ, ਬਾਹਰ ਜਿਹੜੇ ਟਰੱਕ ਖੜੇ ਨੇ ਸ਼ੋਅ ਵਾਲੇ ਟਰੱਕ, ਉਹਦੇ ਚ ਪੰਜਾਬੀ 2 ਮੁੰਡੇ ਆਉਂਦੇ ਨੇ, ਬਹੁਤ ਟੌਪ ਦੇ ਟਰੱਕ ਰੈਡੀ ਕਰਕੇ ਲੈ ਕੇ ਆਉਂਦੇ, ਉਹ ਜ਼ਰੂਰ ਦੇਖੋ ਆ। ਠੀਕ ਹੈ ਜੀ, ਠੀਕ ਹੈ, ਬਿਲਕੁਲ ਠੀਕ ਹੈ। ਇਹ ਤਾਂ ਪੂਰੇ ਮੇਲੇ ਦੇ ਮੰਜ਼ਰ ਨੇ ਜਿਹੜੇ ਉਹ ਤੁਸੀਂ ਪੇਸ਼ ਕਰ ਦਿੱਤੇ। ਹੋਰ ਵੀ ਬਹੁਤ ਕੁਝ ਪੁੱਛਦੇ, ਪਰ ਸਮਾਂ ਜਿਹੜਾ ਉਹ ਥੋੜਾ ਆ। ਅੱਛਾ ਜੀ, ਹੁਣ ਅਖੀਰ ਤੇ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ USA ਟਰੱਕ ਸੇਲਸ ਤੇ ਇਸ ਵੀ ਮਾਹੌਲ 'ਚ ਜਿਹੜਾ ਬਣਿਆ ਪਿਆ ਹੈ, ਕੀ ਡੀਲਸ ਨੇ, ਕਿਹੜੇ ਫਾਇਦੇ ਨੇ ਜਿਹੜੇ ਇਸ ਮਾਹੌਲ 'ਚ ਵੀ ਚੁੱਕੇ ਜਾ ਸਕਦੇ ਆ, ਇਹ ਜਿਹੜਾ ਮਾਮਲਾ ਬਣ ਗਿਆ ਉਹਦੇ 'ਚ? ਜੀ, ਸਭ ਤੋਂ ਪਹਿਲਾਂ ਕਿ ਫਰੇਟ ਦੀ ਪ੍ਰਾਈਸ ਉੱਤੇ ਜਾਣੀ ਸ਼ੁਰੂ ਹੋ ਗਈ ਆ। ਅੱਛਾ। ਜਿਹੜੀ ਵਾਪਸੀ ਆਲਰੇਡੀ ਕੈਲੀਫੋਰਨੀਆ ਦੀ ਆਲਮੋਸਟ $4500 ਤੱਕ ਹੋ ਗਈ ਆ। ਹੁਣ ਇਹਦੇ ਤੋਂ ਵੀ ਉੱਤੇ ਜਾਣਾ। ਹੁਣ ਜਿਹੜਾ ਮੈਂ ਦੇਖ ਰਿਹਾ, ਲੋਕੀ ਆਲਰੇਡੀ ਐਡਵਰਟਾਈਜ਼ ਕਰਨੇ ਸ਼ੁਰੂ ਹੋ ਗਏ ਕਿ ਡਰਾਈਵਰਾਂ ਦੀ ਸ਼ਾਰਟੇਜ ਆ। ਇੱਕ ਤੇ ਭਾਈ ਨੇ ਈਵਨ 70 ਸੈਂਟ ਆਲਰੇਡੀ ਐਡਵਰਟਾਈਜ਼ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਜਿਹੜੀ ਕੰਪਨੀਆਂ ਨੇ ਨਾ, ਉਹਨਾਂ ਨੇ ਲੋਡ ਚੱਕਣੇ, ਉਹਨਾਂ ਦੇ ਕੰਟਰੈਕਟ ਨੇ। ਜੇ ਲੋਡ ਨਹੀਂ ਚੱਕਣਗੇ ਤਾਂ ਉਹਨਾਂ ਨੂੰ ਪੈਨਲਟੀ ਪੈ ਜਾਏਗੀ। ਠੀਕ ਹੈ। ਜਿਹੜੇ ਕੁਆਲੀਫਾਈਡ ਡਰਾਈਵਰ ਨੇ, ਜਿਨ੍ਹਾਂ ਕੋਲ ਜਿਹੜੇ ਕੁਆਲੀਫਾਈਡ ਡਰਾਈਵਰ ਨੇ, ਉਹ ਬੇਸਿਕਲੀ ਰਾਈਟ ਅਵੇ ਇਸ ਸਿਸਟਮ ਨੂੰ ਦੇਖਦੇ, ਰਾਈਟ ਅਵੇ ਜਿਹੜਾ ਨਾ ਸ਼ੁਰੂ ਹੋ ਗਏ ਨੇ ਟਰੱਕ ਬਾਏ ਕਰਨਾ। ਤੇ ਜਿਵੇਂ ਲੋਡਾਂ ਦੀ ਪ੍ਰਾਈਸ ਉੱਤੇ ਆ ਰਹੀ ਹੈ, ਉਹਨੂੰ ਥੋੜਾ ਟਾਈਮ ਲੱਗੇਗਾ, ਆਹਿਸਤਾ ਆਹਿਸਤਾ ਉੱਤੇ ਆ ਰਹੀ ਹੈ। ਇਦਾਂ ਹੀ ਟਰੱਕਾਂ ਦੀ ਪ੍ਰਾਈਸ ਵੀ ਉੱਤੇ ਆ ਰਹੀ ਹੈ। ਹੁਣ ਟਰੱਕਾਂ ਦੀ ਪ੍ਰਾਈਸ ਹੁਣ ਤੇ ਬਾਟਮ ਲਾਈਨ ਲੱਗੀ ਨਾ, ਕਿਉਂਕਿ ਕੰਮ ਹੀ ਬਹੁਤ ਸਲੋ ਸੀਗਾ, ਪਰ ਜਦੋਂ ਇਹਨਾਂ ਦਾ ਫਰੇਟ ਪੜਦਾ ਜਾਏਗਾ, ਸਾਡਾ ਟਰੱਕਾਂ ਦੀ ਪ੍ਰਾਈਸ ਵੀ ਉੱਤੇ ਜਾਂਦੀ ਜਾਏਗੀ। ਪਰ ਐਟ ਦਾ ਮੂਮੈਂਟ USA ਟਰੱਕ ਸੇਲ ਨੇ ਸਾਡੀ ਪ੍ਰਾਈਸਿਸ ਉਹੀ ਨੇ, ਜਿਹੜੀ ਬੈਸਟ ਪ੍ਰਾਈਸਿਸ ਸੀਗੀਆਂ, ਜਿਹੜੀ ਅਸੀਂ ਸਪੈਸ਼ਲ ਲਾਈ ਸੀ। ਤੁਸੀਂ ਉਹਦਾ ਐਡਵਾਂਟੇਜ ਲੈ ਸਕਦੇ ਹੋ। ਇੰਟਰਨੈਸ਼ਨਲ ਦੇ ਟਰੱਕ ਕਮਿੰਸ ਮੋਟਰ ਨਾਲ ਸਾਡੇ ਕੋਲ 4 ਰਹਿ ਗਏ ਨੇ, ਜਿਨ੍ਹਾਂ 'ਚ 4.25 ਲੱਖ ਤੋਂ ਲੈ ਕੇ 4.5 ਲੱਖ ਤੱਕ ਹੈਗੇ, ਤੇ ਸਾਲ ਦੀ ਵਾਰੰਟੀ ਹੈ, ਤੇ 골ਡ ਪੈਕੇਜ ਲੱਗਾ, ਤੇ ਉਹਦੀ ਜਿਹੜੀ ਹੈ ਕੰਪੈਰੀਜ਼ਨ ਕੋਈ ਨਹੀਂ ਹੈਗਾ, ਉਹਦੀ ਪ੍ਰਾਈਸ ਬੈਸਟ ਪ੍ਰਾਈਸ ਨਾਲ ਲੱਗ ਗਈ ਆ। ਠੀਕ ਹੈ। ਉਹਦੇ ਬਾਅਦ ਜਿਹੜੇ ਸਾਡੇ ਫਰੇਟ ਲਾਈਨਰ ਨੇ, ਉਹ ਤਕਰੀਬਨ 50,000 ਤੋਂ ਲੈ ਕੇ ਆਲ ਦਾ ਵੇ 1,20,000 ਤੱਕ ਅਵੇਲੇਬਲ ਨੇ। ਸਭ ਦਾ ਜਿਹੜਾ ਨਵਾਂ ਸਿਸਟਮ ਅਸੀਂ ਲਾਇਆ ਹੈ, ਜਿਹੜੇ ਸਿਲਵਰ ਪੈਕੇਜ ਤੇ 골ਡ ਪੈਕੇਜ ਤੇ DPF ਫਿਲਟਰ ਕਲੀਨ ਕਰਕੇ ਦੇ ਰਹੇ ਆ, ਉਹ ਵੀ ਇਨਕਲੂਡਡ ਆ। ਇਹ ਸਾਰੀ ਜਾਣਕਾਰੀ ਵਾਸਤੇ ਤੁਸੀਂ ਸਾਡੀ ਵੈਬਸਾਈਟ ਦੇਖ ਸਕਦੇ ਹੋ, usatrucksale.com। ਜੀ, ਇੱਕ ਚੀਜ਼ ਮੈਂ ਕਹਾਂਗਾ, ਟਾਈਮ ਤਾਂ ਮੁਸ਼ਕਿਲ ਆ ਗਿਆ, ਪਰ ਇੰਡਸਟਰੀ ਨੇ ਕਲੀਨ ਹੋ ਜਾਣਾ। ਜਿਵੇਂ USA ਟਰੱਕ ਸੇਲ ਨੂੰ ਲੋਕੀ ਕਹਿੰਦੇ ਸੀ, ਯਾਰ ਇਹ ਇਹਨਾਂ ਦਾ ਕੰਮ ਜਿਹੜਾ ਹੈ ਨਾ, ਇਹ ਆਕਸ਼ਨ ਦੇ ਟਰੱਕ ਨਹੀਂ ਵੇਚਦੇ, ਇਹ ਨੈਗੋਸ਼ੀਏਟ ਨਹੀਂ ਕਰਦੇ, ਇਹ ਲੋਕਾਂ ਨੂੰ ਕਾਬੂ ਨਹੀਂ ਕਰਦੇ, ਇਹ ਧੱਕਾ ਧੁੱਕਾ ਦੇ ਕੇ ਟਰੱਕ ਨਹੀਂ ਵੇਚਦੇ, ਤੇ ਕਿੱਦਾਂ ਕਾਮਯਾਬ ਹੋਣਗੇ? ਰਿਐਲਿਟੀ ਇਹ ਆ ਕਿ ਇੰਡਸਟਰੀ ਬਹੁਤ ਸਿੰਪਲ ਆ। ਤੁਸੀਂ ਸਿੱਧੇ ਤਰੀਕੇ ਨਾਲ ਡੀਲ ਕਰੋ, ਬੈਸਟ ਸਰਵਿਸ ਆਫਰ ਕਰੋ, ਆਕਸ਼ਨ ਦੇ ਟਰੱਕ ਨਾ ਵੇਚੋ, ਕਿਉਂਕਿ ਮੇਕਅਪ ਮੁਕਅਪ ਕਰਕੇ ਟਰੱਕ ਵੇਚਣਾ, ਬਾਅਦ ਚ ਉਹਨਾਂ ਨੂੰ ਪ੍ਰੋਬਲਮ ਆਣੀ। ਤੇ ਉਹ ਪ੍ਰਾਈਸ ਦੱਸੋ ਜਿਹੜੀ ਪ੍ਰਾਈਸ ਤੇ ਟਰੱਕ ਵੇਚਣਾ। ਇਹ ਨਹੀਂ ਕਿ ਲੋਕਾਂ ਨੂੰ ਪ੍ਰੈਸ਼ਰ ਦੇਣ ਵਾਸਤੇ ਪ੍ਰਾਈਸ ਥੱਲੇ ਉੱਤੇ ਕਰੋ, ਉਹ ਆਪ ਕੰਮ ਨਹੀਂ ਕਰਦੇ। ਤੇ ਹੁਣ ਦੇ ਤਾਰੀਖ 'ਚ ਲੋਕੀ ਅਪਰੀਸ਼ੀਏਟ ਕਰਨਗੇ। ਅਸੀਂ ਵੀ ਥੋੜਾ ਜਿਹਾ ਚੈਲੰਜ ਹੋ ਗਏ ਸੀ, ਸਾਨੂੰ ਵੀ ਲੱਗਦਾ ਸੀ ਯਾਰ ਅਸੀਂ ਵੀ ਸਿੱਧਾ ਕੰਮ ਕਰ ਰਹੇ ਹਾਂ, ਸਾਨੂੰ ਵੀ ਚਾਹੀਦਾ ਥੋੜਾ ਬਹੁਤਾ ਇੱਧਰ ਉੱਧਰ ਡੰਡੀ ਮਾਰ ਲਈਏ, ਪਰ ਇਸ ਹਾਲਾਤ ਨੂੰ ਦੇਖ ਕੇ ਲੱਗਦਾ ਕਿ ਸਾਡਾ ਜਿਹੜਾ ਕੰਮ ਉਹ ਅਪਰੀਸ਼ੀਏਟ ਕੀਤਾ ਜਾ ਰਿਹਾ, ਤੇ ਉਹ ਆਪਣਾ ਕੰਮ ਜਿਹੜਾ ਅਸੀਂ ਬਿਹਤਰ ਤਰੀਕੇ ਨਾਲ ਕਰਾਂਗੇ। ਤੇ ਤੁਸੀਂ ਜਿੰਨੀ ਵੀ ਡੀਲਾਂ ਦੇਖ ਰਹੇ ਹੋ, ਉਹ ਬੈਸਟ ਡੀਲਾਂ ਪੋਸੀਬਲ ਨੇ USA ਟਰੱਕ ਸੇਲ ਦੀਆਂ। ਤੇ ਅਗੇਨ ਮੈਂ ਕਹਾਂਗਾ, ਕੋਈ ਤੁਹਾਨੂੰ ਕੁਐਸਚਨ ਹੋ, ਕੋਈ ਤੁਹਾਨੂੰ ਕੰਪੈਰੀਜ਼ਨ ਹੋਏ, ਕੋਈ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਜਿਹੜੀ ਤੁਸੀਂ ਸਾਡੀ ਵੈਬਸਾਈਟ ਤੇ ਨਹੀਂ ਲੱਭ ਸਕਦੇ, ਸਾਨੂੰ ਕਾਲ ਕਰ ਲਓ 1833-698-7224। ਬਿਲਕੁਲ ਠੀਕ ਹੈ। ਸੈਯਦ ਸਾਹਿਬ, ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਅੱਜ ਕੁਝ ਸਮਾਂ ਕੱਢਿਆ, ਸਾਡੇ ਸੁਣਨ ਵਾਲੇ ਦੇਖਣ ਵਾਲੇ ਨੇ ਜਿਹੜੇ ਉਹਨਾਂ ਦੇ ਰੂਬਰੂ ਹੋਏ। ਮੈਂ ਦਿਲੋਂ ਬਜਾਨੋ ਆਪ ਦਾ ਧੰਨਵਾਦੀ ਹਾਂ। ਥੈਂਕ ਯੂ ਜੀ ਸਭ ਨੂੰ। ਸਤਿ ਸ੍ਰੀ ਅਕਾਲ, ਨਮਸਕਾਰ, assalamu alaikum, and see you at California Trucking Show, Ontario, California on 4th and 5th of October। ਬਿਲਕੁਲ ਠੀਕ ਹੈ। ਥੈਂਕ ਯੂ ਸੋ ਮਚ ਜੀ। ਇਹ ਸਨ USA ਟਰੱਕ ਸੇਲਸ ਤੋਂ ਸੈਯਦ ਸਾਹਿਬ। ਹਫਤਾਵਾਰ ਮੁਲਾਕਾਤ 'ਚ ਸਾਡੇ ਰੂਬਰੂ ਕੁਝ ਗੱਲਾਂ ਜਿਹੜੀਆਂ ਮੈਨੂੰ ਚਿੰਤਾ ਲੱਗਣ ਡੀਆਂ ਸੀ, ਉਹ ਵੀ ਉਹਨਾਂ ਦੇ ਰੂਬਰੂ ਰੱਖੀਆਂ। ਇਹਨਾਂ ਦੇ ਨਾਲ ਗੱਲਬਾਤ ਆਉਂਦੇ ਹਫਤੇ ਤੱਕ ਲਈ ਟਲਦੀ ਹੈ। ਸੋ ਆਉਂਦੇ ਹਫਤੇ ਤੱਕ ਲਈ ਇਸ ਪ੍ਰੋਗਰਾਮ 'ਚ ਦਵੋ ਇਜਾਜ਼ਤਾਂ। ਫਿਰ ਮਿਲਾਂਗੇ, ਉਦੋਂ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।